really beautiful movie. Actually, it's a nice family movie. ਘੈਂਟ ਐਕਟਰ ਆ, ਇਦਾਂ ਦੀਆਂ ਫਿਲਮਾਂ ਹੋਰ ਪ੍ਰਮੋਟ ਹੋਣੀਆਂ ਚਾਹੀਦੀਆਂ। ਡਰਾਮੇ ਨੂੰ ਦਿਖਾਇਆ, ਐਕਟਿੰਗ ਕੀ ਹੁੰਦੀ ਆ, ਡਰਾਮਾ ਕੀ ਹੁੰਦਾ, ਕਰੈਕਟਰ ਕੀ ਹੁੰਦਾ। Yeah, warning, good movie. It's Bagza. ਸਤਿ ਸ਼੍ਰੀ ਅਕਾਲ ਜੀ, ਮੈਂ ਮਨਰਾਜ ਸਿੰਘ ਇੰਡੋਸ ਟੀਵੀ ਆਸਟ੍ਰੇਲੀਆ ਤੋਂ। ਤੇ ਅੱਜ ਸਾਡੀ ਟੀਮ ਪਹੁੰਚੀ ਹੈ ਜੀ ਬ੍ਰਿਸਬਨ ਸ਼ਹਿਰ, ਤੇ ਅਸੀਂ ਇਵੈਂਟ ਸਿਨੇਮਸ ਦੇ ਵਿੱਚ ਖੜੇ ਹਾਂ ਜਿੱਥੇ ਫਿਲਮ ਵਾਰਨਿੰਗ ਲੱਗੀ ਹੈ ਗਿੱਪੀ ਗਰੇਵਾਲ ਉਹਨਾਂ ਦੀ ਤੇ ਪ੍ਰਿੰਸ ਕੰਵਲਜੀਤ ਤੇ ਧੀਰਜ ਕੁਮਾਰ ਉਹਨਾਂ ਦੀ ਹੰਬਲ ਮੋਸ਼ਨ ਪਿਕਚਰਸ ਤੋਂ ਜਿਹੜੀ ਇਹ ਫਿਲਮ ਬਣਾਈ ਗਈ ਹੈ। ਸੋ ਆਓ ਤੇ ਲੋਕਾਂ ਦੇ ਆਪਾਂ ਸਾਰੇ ਜਿਹੜੇ ਦੇਖ ਕੇ ਆਏ ਨੇ ਉਹਨਾਂ ਦੀਆਂ ਰਿਵਿਊਜ਼ ਲਈਏ, ਉਹਨਾਂ ਦੀ ਫੀਡਬੈਕ ਲਈਏ। ਸੋ ਫੋਲੋ ਮੀ, ਆਜੋ ਜੀ। ਲੋ ਜੀ, ਇੱਕ ਆਪਾਂ ਰਿਵਿਊ ਲਈਏ। ਸੋ ਪਹਿਲਾ ਰਿਵਿਊ ਭਾਜੀ ਤੁਸੀਂ ਦਿਓ ਜੀ, ਕਿਵੇਂ ਲੱਗੀ ਤੁਹਾਨੂੰ ਫਿਲਮ ਵਾਰਨਿੰਗ? ਫਿਲਮ ਬਹੁਤ ਸੋਹਣੀ ਹੈ ਜੀ। ਅਸੀਂ ਪ੍ਰਿੰਸ ਬਾਈ ਦਾ ਕੰਮ ਪਹਿਲਾਂ ਤੋਂ ਵੀ ਦੇਖਦੇ ਆਏ ਹਾਂ। ਬਹੁਤ ਹੀ ਕਮਾਲ ਦਾ ਅਦਾਕਾਰ ਆ ਉਹ ਬਾਈ ਧੀਰਜ ਰਤਨ, ਗਿੱਪੀ ਗਰੇਵਾਲ ਨੇ ਪ੍ਰੋਡਿਊਸ ਕੀਤੀ ਹੈ। ਬਹੁਤ ਹੀ ਕਮਾਲ ਫਿਲਮ ਬਣੀ ਹੈ, ਬਹੁਤ ਆਨੰਦ ਆਇਆ ਦੇਖ ਕੇ। ਪੰਜਾਬੀ 'ਚ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਤਾਂ ਜੋ ਅਸੀਂ ਪੰਜਾਬੀ ਕਮਿਊਨਿਟੀ ਤੋਂ ਬਿਨਾਂ ਹੋਰ ਵੀ ਅਸੀਂ ਆਪਦੇ ਦਰਸ਼ਕਾਂ ਨੂੰ ਨਾਲ ਜੋੜ ਸਕੀਏ। ਇੱਕ ਬਹੁਤ ਹੀ ਕਮਾਲ ਫਿਲਮ ਹੈ, ਸਾਨੂੰ ਬਹੁਤ ਚੰਗੀ ਲੱਗੀ ਜੀ। ਤੇ ਭਾਜੀ ਤੁਹਾਡਾ ਕੀ ਰਿਵਿਊ ਹੈ ਫਿਲਮ ਵਾਰਨਿੰਗ ਦੇ ਬਾਰੇ? ਫਿਲਮ ਵਾਰਨਿੰਗ ਜਿਹੜੀ ਕਿ ਪਹਿਲਾਂ ਪੰਜਾਬ ਦੇ ਲੋਕਾਂ ਨੇ ਪਹਿਲਾਂ ਵੈਬ ਸੀਰੀਜ਼ ਰੂਪ 'ਚ ਵੇਖੀ ਆ, ਅਤੇ ਉਹਦੇ 'ਚ ਇੰਨਾ ਜ਼ਿਆਦਾ ਮਤਲਬ ਉਤਸੁਕਤਾ ਉਹਨਾਂ ਦੀ ਬਣ ਗਈ ਹੈ ਫਿਲਮ ਦੇ ਵਿੱਚ। ਅਤੇ ਉਹਦੇ ਬਾਅਦ ਫਿਲਮ ਆਈ ਸਾਡੇ ਕੋਲ, ਜਿਵੇਂ ਹੁਣ ਪਹੁੰਚੀ ਆ, ਬਹੁਤ ਵਧੀਆ ਫਿਲਮ ਬਣਾਈ ਉਹਨਾਂ ਨੇ। ਪ੍ਰਿੰਸ ਜੀ ਦੀ ਐਕਟਿੰਗ ਬਹੁਤ ਵਧੀਆ ਆ, ਔਰ ਪੂਰੇ ਪੰਜਾਬ ਦੇ ਵਿੱਚ ਮਤਲਬ ਪੂਰਾ ਆਪਾਂ ਉਤਸ਼ਾਹ ਦਾ ਮਾਹੌਲ ਆ। ਇਹੋ ਜਿਹੀ ਐਕਟਿੰਗ ਇੱਦਾਂ ਦੀ ਫਿਲਮਾਂ ਜਿਹੜੀਆਂ ਪੰਜਾਬ 'ਚ ਬਣਨੀਆਂ ਚਾਹੀਦੀਆਂ ਕਿ ਆਪਾਂ ਜਿਹੜੀ ਆਮ ਜਿਹੜਾ ਜੀਵਨ ਲੋਕਾਂ ਦਾ ਉਹ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ। ਸੋ ਇਸ ਰੂਪ ਦੇ ਵਿੱਚ ਇਹ ਫਿਲਮ ਜਿਹੜੀ ਹੈ ਬਹੁਤ ਵਧੀਆ ਬਣੀ ਹੈ। ਹਾਂਜੀ, ਸਭ ਤੋਂ ਪਹਿਲਾਂ ਪ੍ਰਿੰਸ ਬਾਈ ਜੀ ਨੂੰ ਵਾਰਨਿੰਗ ਫਿਲਮ ਦੀਆਂ ਬਹੁਤ ਮੁਬਾਰਕਾਂ। ਸਭ ਤੋਂ ਖੁਸ਼ੀ ਦੀ ਗੱਲ ਆ ਕਿ ਬਾਈ ਜੀ ਨੇ ਠੇਠ ਪੰਜਾਬੀ ਦੇ ਵਿੱਚ ਇਹ ਫਿਲਮ ਪ੍ਰੋਡਿਊਸ ਕੀਤੀ ਆ, ਲੋਕਾਂ ਸਰੋਤਾਂ ਦੇ ਸਾਹਮਣੇ ਆ, ਜੋ ਸੱਚੀਆਂ ਗੱਲਾਂ ਉਹਨਾਂ ਨੂੰ ਸਾਹਮਣੇ ਲਿਆਂਦਾ ਸਰੋਤਾਂ ਦੇ ਸਾਹਮਣੇ, ਅਤੇ ਬਹੁਤ ਹੀ ਜ਼ਿਆਦਾ ਵਧੀਆ ਵਾ। ਅਸੀਂ ਲੱਖ ਮੁਬਾਰਕ ਦਿੰਦੇ ਬਾਈ ਜੀ ਨੂੰ। ਅਸੀਂ ਆਸ ਕਰਦੇ ਹਾਂ ਕਿ ਫਿਊਚਰ ਦੇ ਵਿੱਚ ਵੀ ਇਹ ਇੰਨੀਆਂ ਸੋਹਣੀਆਂ ਫਿਲਮਾਂ ਸਾਡੇ ਸੱਭਿਆਚਾਰ ਦੀ ਝੋਲੀ ਵਿੱਚ ਪਾਉਣਗੇ। ਜਿੰਦਾਬਾਦ, ਜਿਉਂਦੇ ਵਸਦੇ ਰਹੋ। ਤੇ ਜੀ ਹੁਣ ਆਪਾਂ ਜੈਂਟਸ ਦੇ ਜਿਹੜੇ ਰਿਵਿਊ ਲਏ ਆ ਉਹ ਆਪਾਂ ਲੈ ਲਏ, ਤੇ ਹੁਣ ਆਪਾਂ ਲੇਡੀਜ਼ ਦੇ ਰਿਵਿਊ ਲਈਏ ਤੇ ਇਹਨਾਂ ਨੂੰ ਕਿਵੇਂ ਫਿਲਮ ਲੱਗੀ ਤੇ ਕੀ ਇਹਨਾਂ ਦੀ ਐਕਚੁਅਲ 'ਚ ਫੀਡਬੈਕ ਹੈ। ਲਓ ਜੀ, ਸੋ ਭੈਣ ਜੀ ਕਿਵੇਂ ਲੱਗੀ ਤੁਹਾਨੂੰ ਫਿਲਮ ਵਾਰਨਿੰਗ? ਵਾਰਨਿੰਗ ਫਿਲਮ ਬਹੁਤ ਸੋਹਣੀ ਹੈ ਜੀ, ਅਤੇ ਰੱਬ ਕਰੇ ਇਹ ਵੀਰ ਜੀ ਨੂੰ ਮਤਲਬ ਕਿ ਹੋਰ ਫਿਲਮਾਂ ਮਿਲਣ, ਹੋਰ ਫਿਲਮਾਂ ਬਣਾਉਣ ਪੰਜਾਬੀ ਇੰਡਸਟਰੀ ਲਈ, ਅਤੇ ਅਸੀਂ ਫਿਰ ਦੇਖਣ ਅੱਗੇ। ਬਹੁਤ ਖੁਸ਼ੀ ਹੋਈ ਆ ਕਿ ਇਹ ਵੀਰ ਜੀ ਨੇ ਮਤਲਬ ਕਿ ਬਹੁਤ ਆਪਣੀ ਮਿਹਨਤ ਕਰ ਰਹੇ ਨੇ ਪੰਜਾਬੀ ਫਿਲਮਾਂ ਦੇ ਖੇਤਰ ਵਿੱਚ, ਅਤੇ ਅੱਗੇ ਵੀ ਇਹਨਾਂ ਦੀ ਮਿਹਨਤ ਆਈ ਜਾਰੀ ਰਹੇਗੀ ਅਤੇ ਅਸੀਂ ਦੇਖਣ ਆਵਾਂਗੇ ਜੀ। ਬਹੁਤ ਸੋਹਣੀ। ਤੇ ਜੀ ਆਪਾਂ ਹੁਣ ਰਿਵਿਊ ਲਵਾਂਗੇ ਜੀ ਅਲਕਾ ਜੀ ਤੋਂ। ਤੁਹਾਨੂੰ ਕਿਵੇਂ ਲੱਗੀ ਫਿਲਮ? ਬਹੁਤ ਸਾਰਾ ਕਨਸੈਪਟ ਫਿਲਮ ਦਾ, ਤੇ ਇਜ਼ ਇਟ ਅ ਫੈਮਿਲੀ ਮੂਵੀ? ਇਟ ਇਜ਼ ਅ ਫੈਮਿਲੀ ਮੂਵੀ ਔਰ ਵਧੀਆ ਚੱਲੇਗੀ। ਐਕਟਿੰਗ ਬਹੁਤ ਅੱਛੀ ਹੈਗੀ ਪ੍ਰਿੰਸ ਕਮਲਜੀਤ ਦੀ, ਐਂਡ ਹੀ ਇਜ਼ ਰੀਅਲੀ ਗੁੱਡ, ਐਕਟਡ ਵੈਰੀ ਵੈਲ ਬਾਕੀ ਫਿਲਮਾਂ ਵਾਂਗੂ ਵੀ। ਤੇ ਹਾਂਜੀ, ਫੈਮਿਲੀ ਮੂਵੀ ਹੈ, ਨਾਈਸ ਮੂਵੀ ਹੈ, ਯੂ ਸ਼ੁਡ ਵਾਚ ਇਟ। ਥੈਂਕ ਯੂ। Yeah, warning, good movie. It's Bagza. So as you can see, the warning film is watched by a variety of audiences. So how did you find the movie? Oh, it's tough. It's tough? Tough. Yeah. It's tough. It's really beautiful movie. Actually, it's a nice family movie. Yeah. ਜੀ, ਥੈਂਕ ਯੂ ਜੀ। ਤੇ ਤੁਹਾਡਾ ਕੀ ਰਿਵਿਊ ਹੈ ਜੀ ਫਿਲਮ ਵਾਰਨਿੰਗ ਦੇ ਬਾਰੇ? ਵਾਰਨਿੰਗ ਫਿਲਮ ਬਹੁਤ ਵਧੀਆ ਜੀ। ਪ੍ਰਿੰਸ ਦਾ ਬਹੁਤ ਵਧੀਆ ਕੰਮ ਹੈ। ਪ੍ਰਿੰਸ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ, ਹੀ ਸਾਡੀ ਰੱਬ ਅੱਗੇ ਦੁਆ ਹੈ ਜੀ। ਸੋ ਭਾਜੀ ਤੁਹਾਨੂੰ ਕਿਵੇਂ ਲੱਗੀ ਜੀ ਫਿਲਮ ਵਾਰਨਿੰਗ? ਤੁਸੀਂ 10 ਚੋਂ ਕਿੰਨੇ ਨੰਬਰ ਦੋਗੇ ਫਿਲਮ ਵਾਰਨਿੰਗ ਨੂੰ? ਭਾਜੀ 10 ਚੋਂ 10 ਨੰਬਰ ਨੇ। ਪ੍ਰਿੰਸ ਬਾਈ ਦੀ ਐਕਟਿੰਗ ਸਿਰਾ ਐਕਟਿੰਗ ਲੱਗੀ, ਘੈਂਟ ਐਕਟਰ ਆ। ਇੱਦਾਂ ਦੀਆਂ ਫਿਲਮਾਂ ਹੋਰ ਪ੍ਰਮੋਟ ਹੋਣੀਆਂ ਚਾਹੀਦੀਆਂ। ਥੈਂਕ ਯੂ ਵੈਰੀ ਮੱਚ ਕਿ ਇੱਦਾਂ ਦੀ ਫਿਲਮਾਂ ਤੁਸੀਂ ਸਿਨੇਮਾ 'ਚ ਲੈ ਕੇ ਆਉਂਦੇ ਹੋ। ਥੈਂਕ ਯੂ ਵੈਰੀ ਮੱਚ। ਹਾਂਜੀ, ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਜਿਵੇਂ ਨਾ ਅੱਗੇ ਪੰਚ ਟੂ ਪੰਚ ਹੁੰਦਾ ਸੀਗਾ, ਉਹ ਚੀਜ਼ ਨੂੰ ਇਹਨਾਂ ਨੇ ਕੱਟ ਕੇ ਇੱਕ ਜਿਵੇਂ ਇੱਕ ਬਾਲੀਵੁੱਡ ਦੇ ਵਿੱਚ ਹੁੰਦਾ ਕਿ ਹਾਂ ਉਹਨਾਂ ਨੇ ਐਕਟਿੰਗ ਤੇ ਬੇਸ ਤੇ ਦਿੱਤਾ, ਡਰਾਮੇ ਨੂੰ ਦਿਖਾਇਆ, ਐਕਟਿੰਗ ਕੀ ਹੁੰਦੀ ਆ, ਡਰਾਮਾ ਕੀ ਹੁੰਦਾ, ਕਰੈਕਟਰ ਕੀ ਹੁੰਦਾ, ਉਹ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਿਆ। ਇਹ ਨਹੀਂ ਲੱਗਿਆ ਕਿ ਇੱਕ ਪੰਚ ਟੂ ਪੰਚ ਹਾ ਹੀ ਹੋਇਆ। ਉਹ ਚੀਜ਼ ਨੂੰ ਤੋੜ ਕੇ ਇੱਕ ਸਿਨੇਮਾ ਜੋ ਪੰਜਾਬੀ ਸਿਨੇਮੇ ਦੇ ਇੱਕ ਇਹਨਾਂ ਨੇ ਵਿਰਾਸਤ ਨੂੰ ਤੋੜਿਆ। ਮੈਂ ਉਮੀਦ ਕਰਦਾ ਕਿ ਇਹ ਸਿਨੇਮੇ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਊਗੀ। ਅਸੀਂ ਉਮੀਦ ਕਰਦੇ ਹਾਂ ਕਿ ਇਸ ਤੋਂ ਲੈ ਕੇ ਪੰਜਾਬੀ ਸਿਨੇਮਾ ਹੋਰ ਅੱਗੇ ਤਰੱਕੀ ਕਰੂਗਾ, ਬੁਲੰਦੀਆਂ ਛੂਗਾ। मैं उम्मीद करदा कि पंजाबी सिनेमा जिंदाबाद होगा लाइक आ बॉलीवुड। थैंक्स। क्या बात है।
ਤੇ ਭਾਜੀ ਤੁਸੀਂ ਕਨਸੈਪਟ ਦਾ ਕੁਐਸਚਨ ਹੈ, ਕਨਸੈਪਟ ਤੁਹਾਨੂੰ ਫਿਲਮ ਦਾ ਤੇ ਸਾਰੀ ਫਲੋ ਜਿਹੜੀ ਫਿਲਮ ਦੀ ਤੁਹਾਨੂੰ ਕਿਵੇਂ ਲੱਗੀ ਜੀ? ਬਹੁਤ ਵਧੀਆ ਬ్రో, ਕਨਸੈਪਟ ਕਾਫੀ ਡਿਫਰੈਂਟ ਹੀ ਜੀ, ਪਰ ਪ੍ਰਿੰਸ ਵੀਰ ਦੀ ਐਕਟਿੰਗ ਬੈਸਟ ਐਕਟਿੰਗ, ਸਾਰਿਆਂ ਨੂੰ ਜਾ ਕੇ ਵੇਖਣੀ ਚਾਹੀਦੀ ਹੈ ਫਿਲਮ, ਕਾਫੀ ਵਧੀਆ ਮੂਵੀ ਆ ਬ్రో। ਤੇ ਭਾਜੀ ਤੁਹਾਡਾ ਕੀ ਆ ਓਪੀਨੀਅਨ ਵਾਰਨਿੰਗ ਫਿਲਮ ਦੇ ਬਾਰੇ? ਭਾਈ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰ ਸਕਦਾ ਕਿ ਸਾਰਿਆਂ ਨੂੰ ਜਾ ਕੇ ਫਿਲਮ ਇੱਕ ਵਾਰੀ ਦੇਖਣੀ ਚਾਹੀਦੀ ਆ। ਕਮਲਜੀਤ ਪ੍ਰਿੰਸ ਵੀਰ ਨੇ ਆਪਣੀ ਬਹੁਤ ਵਧੀਆ ਐਕਟਿੰਗ ਕੀਤੀ ਆ, ਤੇ ਸਪੈਸ਼ਲੀ ਇੱਕ 골ਡ ਮੈਡਲਿਸਟ ਬੰਦਾ ਹੈਗਾ ਜਿਹੜਾ ਆਪਣਾ ਸਿਸਟਮ ਤੋਂ ਫੈਡ ਹੋ ਕੇ ਕਿਵੇਂ ਉਹ ਕਿਹੜੀਆਂ ਔਕੜਾਂ 'ਚੋਂ ਨਿਕਲਦਾ, ਉਹ ਫਿਲਮ ਵਿੱਚ ਸਾਰਾ ਕੁਝ ਐਕਸਪਲੇਨ ਕੀਤਾ ਹੋਇਆ ਵਾ। ਬਟ ਇਹ ਸਾਰਾ ਕੁਝ ਦੇਖੋਗੇ ਸਕਰੀਨ ਦੇ ਉੱਤੇ ਤਾਂ ਹੀ ਤੁਸੀਂ ਸਭ ਕੁਝ ਸਮਝ ਸਕਦੇ ਹੋ। ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ, ਯੂ ਸ਼ੁੱਡ ਹੈਵ ਟੂ ਗੋ ਟੂ ਵਾਚ ਦੈਟ ਮੂਵੀ। ਦੈਟਸ ਇਟ। ਤੇ ਭਾਜੀ ਤੁਸੀਂ ਦੱਸੋ ਜੀ, ਤੁਹਾਨੂੰ ਕਿਵੇਂ ਲੱਗੀ ਫਿਲਮ ਵਾਰਨਿੰਗ? ਬਹੁਤ ਅੱਛੀ ਫਿਲਮ ਲੱਗੀ ਜੀ, ਸਪੈਸ਼ਲੀ ਕਿਉਂਕਿ ਸ਼ੁਰੂ ਤੋਂ ਐਕਸ਼ਨ ਪਸੰਦ ਆਪਾਂ ਕਰਦੇ ਆ ਨਾ ਪੰਜਾਬੀ ਲੋਕ, ਤੇ ਆਊਟ ਐਂਡ ਆਊਟ ਐਕਸ਼ਨ ਫਿਲਮ ਆਈ ਹੈ ਕਾਫੀ ਦੇਰ ਤੋਂ ਬਾਅਦ। ਤੇ ਜਿਵੇਂ ਵੀ ਭਾਈ ਪ੍ਰਿੰਸ ਕੰਬਲ ਐਕਟ ਕਰਦਾ ਬਹੁਤ ਨੈਚੁਰਲ ਲੱਗਦਾ, ਡਾਇਲੌਗ ਡਿਲੀਵਰੀ ਬਾਕਮਾਲ, ਕਾਫੀ ਦੇਰ ਤੋਂ ਜੁੜੇ ਹੋਏ ਸਿਨੇਮੇ ਦੇ ਨਾਲ, ਤਾਂ ਬਹੁਤ ਚੰਗਾ ਲੱਗ ਰਿਹਾ ਕਿ ਇੱਕ ਪਿਓਰ ਜਿਹੜਾ ਆਰਟਿਸਟ ਆ ਉਹ ਅੱਗੇ ਆ ਰਿਹਾ, ਕਿਉਂਕਿ ਕਾਫੀ ਦੇਰ ਤੋਂ ਆਪਾਂ ਪੰਜਾਬੀ ਜਿਹੜੇ ਇੱਕ ਸਿੰਗਰਸ ਦੇ ਨਾਲ ਜੁੜੀਆਂ ਹੋਈਆਂ ਫਿਲਮਾਂ ਨੂੰ ਦੇਖ ਰਹੇ ਹਾਂ ਜਾਂ ਕਾਮੇਡੀ ਫਿਲਮਾਂ ਨੂੰ ਦੇਖ ਰਹੇ ਹਾਂ, ਪਰ ਕਾਫੀ ਚਿਰ ਤੋਂ ਬਾਅਦ ਹੁਣ ਇੱਕ ਅੱਛੀ ਪੰਜਾਬੀ ਫਿਲਮ ਦੇਖਣ ਨੂੰ ਮਿਲੀ। ਭਾਈ ਤੁਹਾਡਾ ਕਿਵੇਂ ਲੱਗਿਆ, ਕਿਵੇਂ ਤੁਹਾਡਾ ਲੱਗਿਆ ਰਿਵਿਊ ਫਿਲਮ ਵਾਰਨਿੰਗ ਦੇ ਬਾਰੇ? ਨਹੀਂ ਭਾਜੀ ਬਹੁਤ ਵਧੀਆ ਆ, ਬੜੀ ਖੁਸ਼ੀ ਹੁੰਦੀ ਹੈ ਜਦੋਂ ਜਿਹੜੇ ਕਰੈਕਟਰ ਜਿਹੜੇ ਹੁੰਦੇ ਨੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਨੇ। ਬਿਲਕੁਲ। ਜਿਨ੍ਹਾਂ ਦੀ ਐਕਟਿੰਗ ਜਿਹੜੀ ਹੁੰਦੀ ਹੈ ਉਹ ਉਹਨਾਂ ਨੂੰ ਕਰਨੀ ਨਹੀਂ ਪੈਂਦੀ, ਉਹਨਾਂ ਦੇ ਅੰਦਰੋਂ ਉੱਭੜ ਕੇ ਬਾਹਰ ਆਉਂਦੀ ਹੈ। ਤਾਂ ਉਹਨਾਂ ਵਿੱਚੋਂ ਇੱਕ ਪ੍ਰਿੰਸ ਭਾਜੀ ਵੀ ਹੈਗੇ ਨੇ, ਠੀਕ ਹੈ, ਜਿਨ੍ਹਾਂ ਦਾ ਮੈਂ ਅਕਸਰ ਐਕਟ ਦੇਖਦਾ ਹਾਂ, ਤੇ ਉਹਨਾਂ ਦੀ ਵਿੱਚੋਂ ਮੈਂ ਜੱਜ ਕਰਦਾ ਵੀ ਉਹ ਕੀ ਕਹਿ ਰਹੇ ਨੇ, ਤਾਂ ਉਹ ਤੁਸੀਂ ਫੀਲ ਕਰਦੇ ਹੋ ਵੀ ਯਾਰ ਵਾਕਿਆ ਹੀ ਇਹ ਜੋ ਕਹਿ ਰਹੇ ਨੇ ਇਹ ਹੈਗਾ ਵੀ ਹੈ। ਸੋ ਉਹ ਚੀਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਜੋ ਤੁਹਾਡੀ ਨੈਚੁਰਲ ਐਕਟਿੰਗ ਹੈ, ਅਗਰ ਤੁਸੀਂ ਉਹਨੂੰ ਬਾਹਰ ਲੈ ਕੇ ਆਉਂਦੇ ਹੋ, ਉਹਨੂੰ ਪ੍ਰਮੋਟ ਕਰਦੇ ਹੋ, ਤਾਂ ਡੁਪਲੀਕੇਸੀ ਤੁਸੀਂ ਥੋੜ੍ਹਾ ਜਿਹਾ ਸਾਈਡ 'ਤੇ ਰਹਿੰਦੇ ਹੋ, ਦੂਰ ਰਹਿੰਦੇ ਹੋ। ਰੀਲੀ ਐਪਰੀਸ਼ੀਏਟ, ਆਈ ਵਿਲ ਪ੍ਰੈਫਰ ਐਵਰੀਵਨ ਕਿ ਤੁਸੀਂ ਜਾਓ, ਇਹ ਮੂਵੀ ਜਿਹੜੀ ਹੈ ਜ਼ਰੂਰ ਦੇਖੋ, ਤੇ ਉਹਨਾਂ ਦੀ ਜਿਹੜੇ ਲੋਕ ਸਹੀ ਐਕਟਿੰਗ ਕਰਦੇ ਨੇ ਉਹਨਾਂ ਨੂੰ ਪ੍ਰਮੋਟ ਜ਼ਰੂਰ ਕਰੋ। ਹਾਂਜੀ ਭਾਜੀ ਤੁਹਾਨੂੰ ਕਿਵੇਂ ਲੱਗੀ ਜੀ ਫਿਲਮ ਵਾਰਨਿੰਗ, ਕੀ ਵਿਚਾਰਾ ਤੁਹਾਡਾ? ਮੇਰਾ ਫਿਲਮ ਆ ਜੀ, ਜ਼ਿਲ੍ਹਾ ਸੰਗਰੂਰ ਦੇਖੀ, ਪੰਛੀ ਦੇਖੀ, ਸਾਡੇ ਪਿੰਡਾਂ ਦਾ ਬੰਦਾ ਪ੍ਰਿੰਸ ਆ ਸਿਰਾ, ਬਹੁਤ ਸੋਹਣੀ ਐਕਟਿੰਗ ਕੀਤੀ, ਬੰਦੇ ਦਾ ਸੰਘਰਸ਼ ਬਹੁਤ ਆ, 18-20 ਸਾਲ ਦਾ, ਤੇ ਬਹੁਤ ਵਧੀਆ। ਹਰ ਇੱਕ ਫੈਮਿਲੀ ਮੂਵੀ ਆ, ਹਰ ਇੱਕ ਨੂੰ ਦੇਖਣੀ ਚਾਹੀਦੀ ਆ, ਬਹੁਤ ਸਿਰਾ ਘੈਂਟ ਹੈਗਾ। ਹਾਂਜੀ ਅਸੀਂ ਮੂਵੀ ਦੇਖ ਕੇ ਆਏ ਹਾਂ ਵਾਰਨਿੰਗ, ਵੈਰੀ ਨਾਈਸ, ਬਹੁਤ ਸੋਹਣੀ ਮੂਵੀ ਬਣਾਈ ਆ, ਡਾਇਰੈਕਟਰ ਬਹੁਤ ਵਧੀਆ ਕੀਤੀ ਆ। ਅਸੀਂ ਸਾਰਿਆਂ ਨੂੰ ਇਹ ਕਹਿੰਦੇ ਪਲੀਜ਼ ਇੱਕ ਟਰਾਈ ਕਰੋ, ਦੇਖੋ ਮੂਵੀ ਨੂੰ, ਤੇ ਤੁਸੀਂ ਆਪਣੇ ਵਿਊ ਦਿਓ। ਥੈਂਕ ਯੂ ਵੈਰੀ ਮੱਚ, ਥੈਂਕ ਯੂ, ਧੰਨਵਾਦ। ਹਾਂਜੀ ਹੁਣੇ ਵਾਰਨਿੰਗ ਦੇਖ ਕੇ ਨਿਕਲਿਆ, ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਪ੍ਰਿੰਸ ਭਾਜੀ ਦਾ ਜਿਹੜਾ ਰੋਲ ਹੈ ਬਹੁਤ ਬਾਕਮਾਲ ਹੈ, ਪੰਮਾ ਨੰਬਰ 1, ਧੀਰਜ ਭਾਜੀ, ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ, ਤੇ ਪੂਰੀ ਇਨਸਪਾਇਰ ਕਰਨ ਵਾਲੀ ਫਿਲਮ ਹੈ ਕਿ ਗੋਲਡ ਸਟਾਰ ਬੰਦੇ ਦੀ ਜਿਹਨੇ ਆਪਣੀ ਜ਼ਿੰਦਗੀ ਜ਼ੀਰੋ ਤੋਂ ਸ਼ੁਰੂ ਕੀਤੀ ਹੈ, ਕਿਵੇਂ ਸਿਸਟਮ ਤੋਂ ਫੈਡ ਅਪ ਹੋ ਗਿਆ। ਤੇ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜ਼ਰੂਰ ਦੇਖਿਓ, 5 ਚੋਂ 5 ਨੰਬਰ। ਥੈਂਕ ਯੂ। ਹਾਂਜੀ ਹੁਣੇ ਮੂਵੀ ਦੇਖ ਕੇ ਨਿਕਲੇ ਜੀ, ਪ੍ਰਿੰਸ ਭਾਜੀ ਦੀ ਐਕਟਿੰਗ ਬਹੁਤ ਵਧੀਆ ਲੱਗੀ, ਮੂਵੀ ਜ਼ਰੂਰ ਦੇਖ ਕੇ ਆਇਓ।